पंजाबी गायक सिद्धू मूसेवाला कतल मामले ਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ। ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ, ਉਹ ਇਹ ਹੈ ਕਿ ਇਸ ਪੂਰੇ ਆਪਰੇਸ਼ਨ ਦਾ ਨਾਂ ਕੀ ਰੱਖਿਆ ਹੋਇਆ ਸੀ ਤੇ ਇੱਥੋਂ ਤੱਕ ਵੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਗੈਂਗਸਟਰ ਗੋਲਡੀ ਬਰਾੜ ਨੇ मूसेवाले ਨੂੰ ਘਰ ਦੇ ਵਿੱਚ ਵੜ ਕੇ ਮਾਰਨ ਦੀ ਪਲੈਨਿੰਗ ਕੀਤੀ ਸੀ। जी हाँ, ਤੁਸੀਂ ਸਹੀ ਸੁਣਿਆ, मूसेवाले ਦੇ ਮਰਡਰ ਦਾ ਕਤਲ ਦਾ ਕੋਡ ਸੀ ਆਪਰੇਸ਼ਨ ਵਰਦੀ ਤੇ ਅਸਲ ਦੇ ਵਿੱਚ ਲਾਰੈਂਸ ਦੇ ਕੈਨੇਡਾ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ ਦੇ ਜਿਹੜੇ ਮਨਸੂਬੇ ਸੀ ਉਹ ਬੜੇ ਖਤਰਨਾਕ ਸੀ। ਉਸ ਨੇ मूसेवाले ਨੂੰ ਘਰ ਦੇ ਵਿੱਚ ਵੜ ਕੇ ਮਾਰਨ ਦੀ ਪਲੈਨਿੰਗ ਕੀਤੀ ਸੀ। ਇਹਦੇ ਲਈ ਬਕਾਇਦਾ ਪੁਲਿਸ ਦੀ ਵਰਦੀ ਵੀ ਲਈ ਗਈ ਸੀ। ਸ਼ਾਇਦ ਇਸੇ ਕਰਕੇ ਆਪਰੇਸ਼ਨ ਵਰਦੀ ਰੱਖਿਆ ਗਿਆ ਸੀ ਇਸ ਕਤਲकांड ਦਾ ਕੋਡ। ਪਤਾ ਇਹ ਵੀ ਲੱਗਿਆ ਕਿ ਪੰਜਾਬ ਤੋਂ ਲੰਬੇ ਕੱਦ ਦੇ ਉਹਨਾਂ ਨੇ 3 ਨੌਜਵਾਨ ਵੀ ਇਹਦੇ ਲਈ ਤਿਆਰ ਕਰ ਲਏ ਸਨ। ਪਲੈਨਿੰਗ ਇਹ ਸੀ ਕਿ ਇਹ ਤਿੰਨੇ ਨੌਜਵਾਨ ਪੁਲਿਸ ਵਰਦੀ ਪਾ ਕੇ मूसेवाले ਦੇ ਘਰੇ ਜਾਣਗੇ ਤੇ ਫਿਰ ਉਸ ਨੂੰ ਗੋਲੀ ਮਾਰ ਦੇਣਗੇ, ਪਰ ਇਹ ਸੰਭਵ ਨਹੀਂ ਹੋ ਸਕਿਆ। ਹੁਣ ਲਗਾਤਾਰ ਖਬਰਾਂ ਇਹ ਵੀ ਆ ਰਹੀਆਂ ਨੇ ਕਿ 27 ਮਈ ਨੂੰ ਵੀ मूसेवाला ਬਿਨਾਂ ਸਿਕਿਉਰਿਟੀ ਤੋਂ ਗੱਡੀ ਦੇ ਵਿੱਚ ਬਾਹਰ ਨਿਕਲਿਆ ਸੀ। ਉਦੋਂ ਵੀ ਉਹਦੇ ਤੇ ਹਮਲਾ ਹੋਣਾ ਸੀ, ਪਰ ਸ਼ੂਟਰ ਤਿਆਰ ਨਹੀਂ ਸਨ। मूसेवाले ਦੇ ਕਤਲ ਦੇ ਲਈ ਸ਼ਾਰਪ ਸ਼ੂਟਰ ਪਹਿਲਾਂ ਹੀ ਮਾਨਸਾ ਪਹੁੰਚ ਚੁੱਕੇ ਸਨ। ਦਿੱਲੀ ਪੁਲਿਸ ਦੇ ਹਵਾਲੇ ਦੇ ਨਾਲ ਇਹ ਖਬਰਾਂ ਆਈਆਂ ਨੇ ਕਿ ਪਹਿਲਾਂ 27 ਮਈ ਨੂੰ मूसेवाले ਤੇ ਹਮਲਾ ਹੋਣਾ ਸੀ, ਪਰ ਸ਼ੂਟਰ ਤਿਆਰ ਨਾ ਹੋਣ ਕਰਕੇ ਇਹ ਨਾ ਹੋ ਸਕਿਆ, ਪਲਾਨ ਫੇਲ ਹੋ ਗਿਆ। ਇਸ ਤੋਂ ਪਹਿਲਾਂ ਵੀ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ मूसेवाले ਦੇ ਕਤਲ ਦੀ ਪਲੈਨਿੰਗ ਕੀਤੀ ਗਈ ਸੀ, ਪਰ ਉਹ ਵੀ ਸਿਰੇ ਨਹੀਂ ਸੀ ਚੜ੍ਹ ਸਕੀ। 29 ਮਈ ਨੂੰ मूसेवाला ਬਿਨਾਂ ਸਿਕਿਉਰਿਟੀ ਤੋਂ ਬਾਹਰ ਆਉਂਦਾ ਤੇ ਆਪਣੀ ਬੁਲਟ ਪ੍ਰੂਫ ਫੋਰਚੂਨਰ ਦੀ ਥਾਂ ਤੇ ਉਹ ਥਾਰ ਜੀਪ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਦੇ ਨਾਲ ਨਿਕਲ ਜਾਂਦੇ ਨੇ। ਤਾਂ ਜਦੋਂ ਉਹ ਜਵਾਰ ਕੇ ਪਿੰਡ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਤੇ ਕਸ਼ਿਸ਼ ਨੂੰ ਪੁਲਿਸ ਪੰਜਾਬ ਲੈ ਕੇ ਆਊਗੀ। ਦੋਨਾਂ ਨੂੰ ਉਹਨਾਂ ਦੇ ਬਠਿੰਡਾ ਦੇ ਰਹਿਣ ਵਾਲੇ ਸਾਥੀ ਕੇਸ਼ਵ ਦੇ ਨਾਲ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਫਿਲਹਾਲ ਇਹ ਤਿੰਨੇ ਦਿੱਲੀ ਪੁਲਿਸ ਦੇ ਰਿਮਾਂਡ ਦੇ ਉੱਤੇ ਨੇ। ਉਹਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ। ਦੂਜੇ ਪਾਸੇ ਸਿੱਧੂ मूसेवाला ਕਤਲकांड ਮਾਮਲੇ ਦੇ ਵਿੱਚ ਮਾਨਸਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਤ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਦਾ 26 ਜੂਨ ਤੱਕ ਦਾ ਰਿਮਾਂਡ ਲੈ ਲਿਆ ਗਿਆ। ਬਿਸ਼ਨੋਈ ਨੂੰ ਅਦਾਲਤ ਦੇ ਵਿੱਚ 22 ਜੂਨ ਨੂੰ ਪੇਸ਼ ਕਰਨਾ ਸੀ, ਪਰ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਇੱਕ ਦਿਨ ਪਹਿਲਾਂ ਹੀ ਅੱਧੀ ਰਾਤ ਨੂੰ ਪੇਸ਼ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਰਾਤ ਨੂੰ ਮਾਨਸਾ ਪੁਲਿਸ ਉਸ ਨੂੰ ਖਰੜ ਤੋਂ ਇੱਕ ਵੱਡੇ ਸੁਰੱਖਿਆ ਕਾਫਲੇ ਹੇਠ ਲੈ ਕੇ ਆਈ ਸੀ। ਇਸੇ ਦੌਰਾਨ ਅਦਾਲਤ ਨੇ ਇਸ ਮਾਮਲੇ ਦੇ ਵਿੱਚ 6 ਹੋਰਨਾਂ ਦਾ ਵੀ ਪੁਲਿਸ ਰਿਮਾਂਡ ਵਧਾ ਦਿੱਤਾ ਹੈ। ਤਾਂ ਲਗਾਤਾਰ ਸਿੱਧੂ मूसेवाले ਦੇ ਕਤਲ ਨੂੰ ਲੈ ਕੇ ਆਪਾਂ ਖਬਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਹੁਣ ਜਿਹੜੀ ਗੱਲ ਇੱਕ ਨਿਕਲ ਕੇ ਹੋਰ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਦਿੱਲੀ ਪੁਲਿਸ ਨੇ ਜਿਹੜੇ ਹਥਿਆਰ ਬਰਾਮਦ ਕਰਨ ਦੀ ਗੱਲ ਕਹੀ ਹੈ ਉਹ ਸਿਰਫ ਬੈਕਅਪ ਦੇ ਲਈ ਰੱਖੇ ਗਏ ਸਨ। ਜਿਨ੍ਹਾਂ ਹਥਿਆਰਾਂ ਨਾਲ मूसेवाले ਦਾ ਕਤਲ ਹੋਇਆ ਉਹਨਾਂ ਬਾਰੇ ਹਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਡਰੋਨ ਦੇ ਜ਼ਰੀਏ ਇਹ ਹਥਿਆਰ ਉਪਲਬਧ ਕਰਾਏ ਗਏ ਸਨ। ਫੌਜੀ ਨੇ ਇਹ ਵੀ ਦੱਸਿਆ ਸੀਗਾ ਕਿ ਕਤਲकांड ਦੇ ਵਿੱਚ ਫੜੇ ਮੋਨੂ ਡਾਗਰ ਦੇ ਜ਼ਰੀਏ ਉਹ ਗੋਲਡੀ ਬਰਾੜ ਦੇ ਟੱਚ ਦੇ ਵਿੱਚ ਆਇਆ ਸੀ। ਇੱਥੇ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਪਹਿਲਾਂ ਵੀ ਇੱਕ ਖਬਰ ਛਾਇਆ ਕਰ ਚੁੱਕੇ ਹਾਂ, ਜਿਸ ਖਬਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ मूसेवाले ਨੂੰ ਮਾਰਨ ਦੀ ਸਕੀਮ ਪਲਾਨ ਬੀ ਵੀ ਸੀ। ਪਲਾਨ ਬੀ ਦੇ ਵਿੱਚ मूसेवाले ਨੂੰ ਗਰਨੇਡ ਦੇ ਨਾਲ ਉਡਾਉਣਾ ਸੀ, ਪਰ ਪਲਾਨ ਬੀ ਵਰਤਣ ਤੋਂ ਪਹਿਲਾਂ ਪਲਾਨ ਏ ਕਾਮਯਾਬ ਹੋਇਆ, ਕਿਉਂਕਿ ਪਲਾਨ ਏ ਦੇ ਵਿੱਚ ਕਾਮਯਾਬੀ ਸ਼ੂਟਰਾਂ ਨੂੰ ਤਾਂ ਮਿਲੀ ਕਿਉਂਕਿ ਉਹਨਾਂ ਨੇ ਇਸ ਘਟੀਆ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਕੋਤਾਹੀ ਜਿਹੜੀ ਹੈ ਉਹ ਬਿਲਕੁਲ ਉਹਨਾਂ ਨਾਲ ਤੱਕ ਜਾਣਕਾਰੀ ਉਹ ਜਾਂਦੀ ਰਹੀ ਜਿਸ ਜਾਣਕਾਰੀ ਦੀ ਉਹਨਾਂ ਨੇ ਪਹਿਲਾਂ ਰੇਕੀ ਕੀਤੀ ਸੀ। ਇਲਾਕੇ ਦੀ ਪਹਿਲਾਂ ਰੇਕੀ ਕੀਤੀ ਗਈ। ਗੈਂਗਸਟਰ ਮਨਮੋਹਨ ਮੋਹਣਾ ਦਾ ਨਾਂ ਆ ਰਿਹਾ ਔਰ ਮਾਨਸਾ ਤੋਂ ਕਈ ਹੋਰ ਵੀ ਗ੍ਰਿਫਤਾਰੀਆਂ ਹੋਣ ਦੀ ਗੱਲ ਪੰਜਾਬ ਪੁਲਿਸ ਨੇ ਕਹੀ ਹੈ। ਖੈਰ, ਇਹ ਵੱਡਾ ਸਵਾਲ ਹੈ ਕਿ ਹੁਣ ਕੀ 26 ਜੂਨ ਤੱਕ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਉਹ ਚੀਜ਼ਾਂ ਤਥਾਤਮਕ ਰੂਪ ਤੇ ਪੇਸ਼ ਕਰ ਸਕੂਗੀ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਅੱਗੇ ਜਾ ਕੇ ਅਦਾਲਤ ਦੇ ਵਿੱਚ ਲੋੜ ਪੈਣੀ ਹੈ। ਕਿ ਲਾਰੈਂਸ ਬਿਸ਼ਨੋਈ ਦੇ ਨਾਲ
ਜੋ ਗੈਂਗਸਟਰ ਫੜੇ ਗਏ ਨੇ ਜਾਂ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਪੰਜਾਬ ਹਰਿਆਣਾ ਸਰਹੱਦ ਤੋਂ ਉਹ ਹਥਿਆਰ ਵੀ ਬਰਾਮਦ ਕੀਤੇ ਜਾ ਸਕਣਗੇ ਜਿਨ੍ਹਾਂ ਹਥਿਆਰਾਂ ਦੇ ਨਾਲ ਮੂਸੇਵਾਲੇ ਦੇ ਕਤਲ ਨੂੰ